ਲਾਂਦਾ ਬੈ ਜਾਉਣਾ ਜਿਹਨਾਂ ਮਤਲਬ ਮੋਹਰਾਂ ਲਾਈਆਂ ਨੇ ਟੈਕਸ ਦੇ ਉੱਤੇ ਜਾਂ ਪਾਬੰਦੀਆਂ ਕੀਤੀਆਂ ਨੇ ਉਹਨਾਂ ਵਕਤ ਸਾਡੇ ਜਾ ਕੇ ਹਾਲਾਤ ਵੇਖੋ ਜਿੱਥੇ ਟੈਕਸ ਲਾਇਆ ਜੇ ਅਸੀਂ ਕਿੰਨੇ ਕੁ ਮਾਲਦਾਰ ਹਾਂ ਕਿੰਨਾ ਕੁ ਟੈਕਸ ਅਸੀਂ ਦੇ ਸਕਦੇ ਅਸੀਂ ਤਾਂ ਮਜ਼ਦੂਰ ਬੰਦੇ ਆ ਪਿੰਡ ਸਾਡੀ ਮਤਲਬ ਜਗ੍ਹਾ ਸਾਡੇ ਆ ਰਿਆਸਤ ਸਾਡੀ ਪਿੰਡ ਅਤੇ ਇੱਥੇ ਬਾਲ ਬੱਚੇ ਵਾਸਤੇ ਕੋਈ ਜ਼ਰੀਆ ਬਣਾਇਆ ਸੀ ਬਾਲ ਬੱਚੇ ਦਾ ਖਰਚਾ ਕੋਈ ਪਿਆਲਾ ਤੇ ਵੇਖ ਲਓ ਜਾ ਕੇ ਮਤਲਬ ਉਹ ਤਾਂ ਕੰਮ ਮਤਲਬ ਉਹ ਤਾਂ ਗੱਲ ਬੰਦਾ ਕਰਦਾ ਕੋਈ ਨਹੀਂ ਨਾ ਬੰਦੇ ਫਿਰ ਜਿਹਨਾਂ ਦੇ ਕੋਲ ਐ ਹੁਣ ਕਦੋਂ ਕਿਸੇ ਨੂੰ ਦੇਣੇ ਨੇ ਕਦੋਂ ਸਾਰਿਆਂ ਨੇ ਲੋਕਾਂ ਨੂੰ ਦੇਣੇ ਨਹੀਂ ਦੇਣੇ ਭਾਵੇਂ ਅੱਗੋਂ ਮਤਲਬ ਉਹਨਾਂ ਦੀ ਜ਼ਮੀਨ ਰਵੇ ਜਾਂ ਨਾ ਰਵੇ ਉਹ ਨਹੀਂ ਦੇਣੀ ਜ਼ਮੀਨ ਹੈ ਸਾਰੀ ਅੱਲਾ ਦੀ ਇਹ ਖੀਰ ਤੇ ਅੱਲਾ ਦੀ ਰਹਿ ਜਾਣੀ ਵੇਲੇ ਦਿਨ ਤੋਂ ਵੀ ਅੱਲਾ ਦੀ ਸੀ ਤੇ ਖੀਰ ਤੇ ਵੀ ਅੱਲਾ ਦੀ ਰਹਿ ਜਾਣੀ ਇਹਨਾਂ ਲੋਕਾਂ ਦਾ ਅਜ਼ਮਾਇਸ਼ ਇਹਨਾਂ ਲੋਕਾਂ ਦਾ ਇਮਤਿਹਾਨ ਹੈ ਜਿਹੜੇ ਬਹੁਤ ਸਾਰੇ ਇਕਤਦਾਰ ਬੰਦੇ ਨੇ ਇਹ ਮਤਲਬ ਅੱਲਾ ਅਜ਼ਮਾਇਸ਼ ਕਰ ਰਿਹਾ ਬਈ ਇਹ ਗਰੀਬ ਦੇ ਉੱਤੇ ਕਿੰਨੀ ਕਮਦਰਦੀ ਕਿੰਨਾ ਕਰਮ ਕਰਦੇ ਇਹ ਗੱਲ ਤੇ ਹੁਣ ਬੰਦਾ ਮਤਲਬ ਅਸੀਂ ਮਤਲਬ ਫਰਜ਼ ਕੀਤਾ ਅਸੀਂ ਆਖਿਆ ਜੀ ਨਹੀਂ ਅਸੀਂ ਬੜਾ ਕੋਈ ਆ ਅਤੇ ਮਤਲਬ ਅਸੀਂ ਤਾਂ ਟੈਕਸ ਦੇ ਆਣਾ ਇਹ ਕੀ ਹੈ ਇਹ ਕੀ ਕਮਾਈ ਹੈ ਇਹ ਟੈਕਸ ਕਿੰਨਾ ਹੈ ਕਿ ਇਹ ਗੱਲ ਮੇਰਾ ਕਰੇ ਅਤੇ ਫਿਰ ਮਤਲਬ ਇਹ ਗੱਲ ਫਿਰ ਮਤਲਬ ਵੀ ਜ਼ਬਾਨ ਨਾ ਕਰਨੀ ਹੈ ਨਾ ਜੇ ਹਾਲਾਤ ਕੋਈ ਵੇਖੇ ਅਫਸਰ ਹਾਲਾਤ ਵੇਖੇ ਆ ਕੇ ਜਗ੍ਹਾ ਲਏ ਹਾਂਜੀ ਅਤੇ ਉਹਨੂੰ ਸ਼ਹਾਦਤ ਹਾਲਾਤ ਨੇ ਨਹੀਂ ਦੱਸਣੀ ਸ਼ਹਾਦਤ ਦੇਣੀ ਬਈ ਇਹ ਤਾਂ ਇਹਨੇ ਜਿਵੇਂ ਨਹੀਂ ਜਿੰਨਾ ਕਿ ਇਹਨਾਂ 'ਤੇ ਲਾ ਲਾਇਆ ਜਿੰਨਾ ਕਿ ਲਾ ਲਿਆ ਇਹ ਤਾਂ ਮਸਾ ਮਾਰ ਕੇ ਗੁਜ਼ਾਰਾ ਇਹ ਮਤਲਬ ਇਹ ਐਸੀ ਗੱਲ ਕੋਈ ਨਹੀਂ ਦੁਕਾਨ 'ਤੇ ਜਿਹੜਾ ਬੰਦਾ ਜਾਂਦਾ ਦੁਕਾਨ ਦਾ ਜਿੰਨੇ ਪੈਸੇ ਆਉਂਦਾ ਉਹ ਪੈਸੇ ਉਹ ਜਿਹੜਾ ਗਾਹਕ ਹੈ ਨਾ ਗਾਹਕ ਦੂਜੀ ਗੱਲ ਨਹੀਂ ਕਰਦਾ ਗਾਹਕ ਦੂਜੀ ਗੱਲ ਨਹੀਂ ਕਰਦਾ ਅਤੇ ਉਹ ਪੈਸੇ ਦਿੰਦਾ ਅਤੇ ਚਾਹ ਲੈਣ ਐਸਾ ਵਕਤ ਹੈ ਨਹੀਂ ਹੁਣ ਜਦੋਂ ਮਹੀਨਾ ਆਇਆ ਨਾ ਸਤੰਬਰ ਦਾ ਤੇ ਤੁਹਾਨੂੰ ਲੈ ਚੱਲਾਂਗਾ ਨਾਲ ਜੇ ਜ਼ਿੰਦਗੀ ਰਹੀ ਮੇਰੀ ਤੇ ਤੁਹਾਨੂੰ ਨਾਲ ਲੈ ਚੱਲਾਂਗਾ ਮੈਂ ਨਹੀਂ ਗੱਲ ਕਰ ਲਾਂਗਾ ਤੁਸੀਂ ਆਪੇ ਖੁਦ ਪੇਪਰ ਲਿਓ ਤੇ ਖੁਦ ਗੱਲ ਕਰ ਲਿਓ ਕੰਮ ਜਿੰਨੀ ਕੋਈ ਸੀਰਤ ਦਾ ਮਾਲਕ ਹੋਵੇ ਉਨੀ ਕੁ ਉਹਦੇ ਸਜ਼ਾ ਲਾਣੀ ਉਹਦੇ 'ਤੇ ਸਜ਼ਾ ਉਨੀ ਕੁ ਲੱਗਣੀ ਚਾਹੀਦੀ ਇਸੇ ਤਰ੍ਹਾਂ ਹੀ ਜਿਹੜਾ ਜੁਰਮ ਮਤਲਬ ਬੰਦਾ ਕਰਦਾ ਉਹ ਜਿੰਨੀ ਕੁ ਮੁਸਤਹਿਕ ਹੋਵੇਗਾ ਨਾ ਉਹ ਸਜ਼ਾ ਦਾ ਉਨੀ ਕੁ ਜ਼ਾਤ ਲਾਏ ਦੀ ਉਹ ਬਹੁਤ ਇਨਸਾਫ ਜ਼ਾਤ ਹੈ ਉਹ ਵੇਖ ਰਹੀ ਹੈ ਹਾਂਜੀ ਜਿੰਨਾ ਕੁ ਮਤਲਬ ਜਿੰਨਾ ਕੋਈ ਸਹਿ ਸਕਦਾ ਜਿੰਨੀ ਕੁ ਸਹਿ ਸਕਦਾ ਉਹਨਾਂ ਜੁਰਮ ਅਤੇ ਇਹ ਮਤਲਬ ਹੀ ਤੇ ਇੱਕ ਕਸਵੱਟੀ ਬਣਾ ਦਿੱਤੀ ਹੈ ਉਹ ਜਿਹੜਾ ਬੰਦਾ ਉਹ ਮੇਰੇ ਰਸੂਲ ਦੇ ਆਖੇ ਲੱਗਾ ਨਾ ਜਿਹੜਾ ਬੰਦਾ ਮੇਰੇ ਰਸੂਲ ਦੇ ਆਖੇ ਲੱਗਾ ਅਤੇ ਰਸੂਲ ਪਾਕ ਦੀ ਜ਼ਾਤ ਪਾਕ ਨੇ ਫਰਮਾਇਆ ਉਹ ਜਿਨ੍ਹਾਂ ਦਾ ਇਤਰਾਮ ਅੱਲਾ ਨੇ ਜਿਸ ਦਰਵਾਜ਼ੇ ਦਾ ਇਤਰਾਮ ਅੱਲਾ ਨੇ ਪਸੰਦ ਕੀਤਾ ਵਾ ਇਸ ਦਰਵਾਜ਼ੇ ਦਾ ਇਤਰਾਮ ਕਰਨਾ ਮੇਰੇ ਨਬੀ ਇਸ ਦਰਵਾਜ਼ੇ ਤੁਸਾਂ ਇਹਨਾਂ ਨੂੰ ਜਾਚਾਂ ਦੱਸਣੀਆਂ ਬਈ ਇਸ ਦਰਵਾਜ਼ੇ ਦਾ ਇਤਰਾਮ ਕਰਨਾ ਜੇ ਅਤੇ ਤੁਸਾਂ ਇਹਨਾਂ ਨੂੰ ਦੱਸਣਾ ਅਤੇ ਜਿਸ ਬੰਦੇ ਨੇ ਮੈਂ ਹੁਣ ਕੀ ਇੱਥੇ ਗੱਲ ਕਰਾਂ ਉਹ ਸ਼ਿਰਾਜ਼ੀਆਂ ਨੂੰ ਪਹਿਲਾਂ ਹੀ ਜੰਨਤ ਦੀਆਂ ਰਸੀਦਾਂ ਦੇ ਦਿੱਤੀਆਂ ਨੇ ਪਹਿਲਾਂ ਹੀ ਬਚਪਨ ਵਿੱਚ ਇਹ ਅੱਲਾ ਨੇ ਹੁਕਮ ਨਾਲ ਦਿੱਤੀਆਂ ਨੇ ਆਪਣੇ ਆਪ ਨਾਲ ਨਹੀਂ ਆਪਣੀ ਸਰਕਾਰ ਨੇ ਆਪਣੇ ਆਪ ਆਪਣੀ ਮਤਲਬ ਸਰਕਾਰ ਬੋਲ ਵੀ ਤਾਂ ਸਨ ਬਈ ਅੱਲਾ ਦੀ ਤਖੀਤ ਮਤਲਬ ਗੱਲ ਇਹ ਕੀਤੀ ਬੰਦਾ ਉਹ ਅੱਛਾ ਵੇਲਾ ਜਿਹੜਾ ਮੇਰੀ ਔਲ ਦੇ ਨਾਲ ਮੁਹੱਬਤ ਕਰਦਾ ਜਿਹੜੀ ਮੇਰਾ ਬੰਦਾ ਮੇਰੀ ਔਲ ਦੇ ਨਾਲ ਮੁਹੱਬਤ ਕਰਦਾ ਆ ਮੁਹੱਬਤ ਵਿੱਚ ਅਮਲ ਦੀ ਗੱਲ ਨਹੀਂ ਮੁਹੱਬਤ ਅਮਲ ਦੀ ਗੱਲ ਨਹੀਂ ਮੁਹੱਬਤ ਇੱਕ ਅਤੀਆ ਪਰਵਰਦਗਾਰ ਹੈ ਇਹ ਜਿਹੜੀ ਮੁਹੱਬਤ ਪੈਦਾ ਹੁੰਦੀ ਹੈ ਨਾ ਇਹ ਅਤੀਆ ਪਰਵਰ ਇਹ ਪਾਇਆ ਨਹੀਂ ਪੈਂਦੀ ਇਹ ਆਪਣੇ ਆਪ ਦੀ ਕਿਸਮਤ ਬਰਾਤ ਹੈ ਜੀ ਇਹ ਮੁਕੱਦਰ ਹੈ ਇਹ ਉਸ ਸ਼ਾਨ ਦੇ ਅੱਗੇ ਤਾਂ ਹੀ ਤਾਂ ਸਜਦਾ ਹੈ ਨਾ ਉਸ ਜ਼ਾਤ ਪਾਕ ਅੱਗੇ ਤਾਂ ਹੀ ਸਜਦਾ ਹੈ ਪਰ ਮੈਂ ਤਾਂ ਇਸ ਕਾਬਲ ਹੀ ਨਹੀਂ ਸਾਂ ਜਿਸ ਕਾਬਲ ਤੋਂ ਮੇਰੀ ਜ਼ਾਤ ਮੇਰੇ ਤੇ ਕਰਮ ਕੀਤਾ मैं इस कर्म के कहाँ तक काबल ये आपकी बंदा परवरी है ये मतलब भी उस ज़ात की कर्म नवाजी ना आई खेल है अमल जो ना अमल कर के थक जाओगे कुरान पाक नफी की फिर भी मतलब है अजाब हो गए तुम अजाब जाओगे
ਅਮਲ ਕਰ ਕੇ ਥੱਕ ਜਾਓ, ਤੁਹਾਡੇ ਅਮਲ ਅਕਾਰਸ ਹੋ ਜਾਣਗੇ, ਤੁਹਾਡੇ ਅਮਲ ਮਤਲਬ ਬੇਕਾਰ ਹੋ ਜਾਣਗੇ। ਇਹ ਲੈ ਨਵਾਂ ਅੱਛਾ ਕੁਰਾਨ ਪਾਕ में नवा कहा फार्मूला जाता है फलसफा हम लो भाई अमल किए थे ए अच्छी जी। समझ कर, लेकिन मुज़र और नुकसान दे निकले, मुज़र और बेफायदा निकले अमल ਕੀਤੇ ਸਨ ਚੰਗੇ ਸਮਝ ਕੇ। ਇਹਦਾ ਮਤਲਬ ਹੈ ਜੋ ਅਮਲਾਂ ਦਾ ਜਿਨ੍ਹਾਂ ਦੀ ਵਜ੍ਹਾ ਤੋਂ ਅਮਲ ਲੈਣਾ, ਜਿਨ੍ਹਾਂ ਦੀ ਵਜ੍ਹਾ ਤੋਂ ਅਮਲ ਲੈਣਾ, ਉਹਨਾਂ ਦੇ ਨਾਲ ਕੋਈ ਰਗਬਤ ਨਹੀਂ ਕੀਤੀ, ਉਹਨਾਂ ਦੇ ਨਾਲ ਰਗਬਤ ਨਹੀਂ ਕੀਤੀ, ਉਹਨਾਂ ਜੋ ਫਰਮਾਨ ਬਿਆਨ ਕੀਤੇ ਨੇ ਉੱਥੇ ਨਹੀਂ ਮਤਲਬ ਖਿਆਲ ਨਹੀਂ ਕੀਤਾ ਉਹਨਾਂ ਨਾਲ ਖਿਆਲ। ਇਹ ਹੁਣ ਸਾਡੀ ਗੱਲ ਨਹੀਂ, ਐਸ ਮਾਸ਼ਰੇ ਦੀ ਗੱਲ ਨਹੀਂ, ਇਹ ਸ਼ੁਰੂ ਇਬਤਦਾ ਵਿੱਚ ਗੱਲ ਆ ਗਈ, ਇਬਤਦਾ ਵਿੱਚ ਮਤਲਬ ਨਹੀਂ। ਬਹੁਤ ਬਸ ਬੜੀਆਂ ਗੱਲਾਂ ਨੇ ਯਾਰ, ਬਾਬੇ ਦਾ ਬੜਾ ਹੌਸਲਾ, ਜਿਸ ਦਰਬਾਰੇ ਦਾ ਇਤਰਾਮ ਅੱਲਾਹ ਬੜਾ ਹੌਸਲਾ ਚਾਹੁੰਦਾ ਸੀ ਬਾਬੇ ਦਾ ਯਾਰ। ਤੇ ਅੱਲਾਹ ਦਾ ਰਸੂਲ ਚਾਹੁੰਦੇ ਸਨ, ਓਹੋ ਉਹਨਾਂ ਦੇ ਨਾਲ ਮਤਲਬ ਇਹਨਾਂ ਕੀ ਕੀਤਾ। ਵੇ ਇੱਕ ਜਜ਼ਬਾਤ ਬੰਦਾ ਕਾਤਲ ਹੈ, ਕਾਤਲ ਤੇ ਉਹਦਾ ਜਿਹੜਾ ਯਾਰ ਹੈ, ਜਜ਼ਬਾ ਵੇ। ਉਹਦਾ ਜਿਹੜਾ ਯਾਰ ਹੈ ਕਾਤਲ ਦਾ, ਉਹ ਵੀ ਉਹਨਾਂ ਇੱਕ ਮੁਜਰਮ ਹੈ। ਉਹਨੇ ਕੀਤਾ ਨਹੀਂ ਨਾ, ਯਾਰ ਹੈ, ਉਹ ਵੀ ਉਹਨਾਂ ਇੱਕ ਮੁਜਰਮ ਹੈ, ਉਹਨਾਂ ਕੀ ਮੁਜਰਮ ਹੈ। ਅੱਛਾ ਅਸਲ ਵੇ ਜਜ਼ਬੇ ਜਜ਼ਬਾਤ ਵੇ। ਤੇ ਜਿਹੜਾ ਬੰਦਾ ਇੱਕ ਮਜ਼ਲੂਮ ਦੀ ਹਮਾਇਤ ਕਰਨੇ ਵਾਲਾ, ਇਹ ਮਤਲਬ ਉਹ ਅੱਛਾ ਰਵੇਗਾ। ਕਿਆ ਮਜ਼ਲੂਮ ਦੀ ਹਮਾਇਤ ਕਰਨੇ ਵਾਲਾ ਅੱਛਾ ਰਵੇਗਾ, ਤੇ ਕਾਤਲ ਦੀ ਹਮਾਇਤ ਕਰਨੇ ਵਾਲਾ ਮਤਲਬ ਜੁਰਮ ਉਹਨਾਂ ਹੀ ਜਿੰਨਾ ਕਤਲ ਵਾਹ ਭਾਈ ਵਾਹ, ਜ਼ਿੰਦਾਬਾਦ ਜ਼ਿੰਦਾਬਾਦ ਕਦੇ ਕੋਈ ਜ਼ਿੰਦਾਬਾਦ। ਇਹ ਜਜ਼ਬਾਤ ਇੱਥੇ ਕੱਲਿਆਂ ਨੇ ਨਾ, ਇਹ ਬਾਬੇ ਹੋਰਾਂ ਦੇ। ਮੈਂ ਤੈਨੂੰ ਨੂੰ ਆਖਿਆ ਜੁਮਾ ਪੜਾਇਆ ਕਰੋ। ਉੱਥੇ ਦਮ ਮਾਰਨੇ ਦੀ ਜਾ ਨਹੀਂ। ਕਿਆ ਬਾਤ, ਕਿਆ ਬਾਤ, ਜ਼ਿੰਦਾਬਾਦ ਜ਼ਿੰਦਾਬਾਦ। ਵਾਹ ਬਈ ਵਾਹ। ਦੇਖੋ ਜੀ, ਇਹ ਤੇ ਜਨਾਬ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਅਨਹੂ ਉਹਨਾਂ ਦੀ ਬਿਆਨ ਕੀਤੀ ਹੈ ਨਾ ਆਪਣੀ ਜ਼ਬਾਨ ਵਿੱਚ। ਉਹਨਾਂ ਬੀਬੀ ਜਨਾਬ ਉਹਨਾਂ ਦੀ ਬੇਟੀ ਜਨਾਬ ਆਸ਼ਾ ਸਦੀਕਾ, ਉਹਨਾਂ ਫਰਮਾਇਆ ਬੇ ਸ਼ੁਕਰ ਹੈ ਤੁਸੀਂ ਵੀ ਨਾ ਆਸ਼ਾ ਸਦੀਕਾ ਕੇ ਤੁਸੀਂ ਕਿੱਥੋਂ ਸੁਣੀ ਹਦੀਸ। ਤੇ ਉਹਨਾਂ ਆਖਿਆ ਨਹੀਂ, ਸਾਨੂੰ ਪਾਕ ਪੈਗੰਬਰ ਦੀ ਜ਼ਾਤ ਪਾਕ ਨੇ ਫਰਮਾਇਆ ਹੈ। ਮੈਂ ਜਨਾਬ ਅਲੀ ਅਲੈਹ ਸਲਾਮ ਦੇ ਮੁਤਲਕ ਜਿਹੜੀ ਹਦੀਸ ਮਰੂਜ਼ ਮਾਸ਼ਰ ਨੂੰ ਪੁਲਸਰਾਤ ਤੇ ਟਿਕਟ ਜਿਹੜੀ ਹੈ, ਟਿਕਟ ਉਹ ਜਨਾਬ ਅਲੀ ਅਲੈਹ ਸਲਾਮ ਜਿਸ ਨੂੰ ਇਜਾਜ਼ਤ ਦੇਣ ਦੇ ਉਹ ਪੁਲਸਰਾਤ ਤੋਂ ਗੁਜ਼ਰ ਸਕੇਗਾ, ਵਰਨਾ ਉਹ ਦੂਜੇ ਪਾਸੇ ਦੋਜ਼ਖ ਹੈ, ਦੂਜੇ ਪਾਸੇ ਜਹੰਨਮ ਹੈ। ਜਿਹੜਾ ਉਸ ਪੁਲਸਰਾਤ ਗੁਜ਼ਰ ਨਾ ਸਕੇ ਜਹੰਨਮ। ਇਹਦਾ ਮਤਲਬ ਇਹ ਇੱਕ ਸਵਾਤੀ ਬਣਾ ਸੀ, ਅਗਲਾ ਹਿੱਸਾ ਨਹੀਂ ਬਿਆਨ ਨਾ ਕਰਨਾ। ਅੱਲਾਹ ਤੱਕ ਪਹੁੰਚਣੇ ਵਾਸਤੇ ਟਿਕਟ ਤੇ ਮੌਲਾ ਕਾਇਨਾਤ ਫਰਮਾਉਂਦੇ ਨੇ ਕਿ ਟਿਕਟ ਮੈਂ ਉਹਨੂੰ ਦੇਣੀ ਹੈ। ਮਾਰਫਤ ਜੀ ਪੁੱਛਿਆ ਗਿਆ ਨਾ, ਤੇ ਮੌਲਾ ਕਾਇਨਾਤ ਫਰਮਾਉਂਦੇ ਨੇ ਟਿਕਟ ਮੈਂ ਉਹਨੂੰ ਦੇਣੀ ਹੈ ਜਿਹਦੇ ਦਿਲ ਵਿੱਚ ਸਦੀਕ ਅਕਬਰ ਦੀ ਮੁਹੱਬਤ ਹੋਈ। ਇਹਨਾਂ ਇਹ ਬਿਆਨ ਨਹੀਂ ਕਰਨਾ, ਇਹਨਾਂ ਤੇ ਇਹ ਬਿਆਨ ਨਹੀਂ ਨਾ ਕਰਨਾ, ਗੱਲ ਤੇ ਮੁਕੰਮਲ ਬਿਆਨ ਕਰਨੀ ਚਾਹੀਦੀ ਹੈ। ਇਸ ਜ਼ਮਾਨੇ ਵਿੱਚ, ਇਸ ਦੌਰ ਵਿੱਚ ਇੱਕ ਬੰਦਾ ਜਿਹੜਾ ਜ਼ਾਲਮ ਦੇ ਜ਼ੁਲਮ ਨੂੰ ਛਪਾਉਂਦਾ ਹੈ ਨਾ, ਬਦਤਰ ਹੈ। ਉਹ ਬਦਤਰ ਹੈ, ਉਹ ਜ਼ਾਲਮ ਨਾਮ ਬਦਤਰ ਹੈ ਜਿਹੜਾ ਜ਼ਾਲਮ ਦੇ ਜ਼ੁਲਮ ਨੂੰ ਛਪਾਉਂਦਾ। ਤੇ ਇੱਕ ਬੰਦਾ ਜਿਹੜਾ ਹੈ ਉਹ ਮਜ਼ਲੂਮ ਦੇ ਉੱਤੇ ਜਿਹੜਾ ਜ਼ੁਲਮ ਹੋਇਆ ਉਹਨੂੰ ਉਜਾਗਰ ਕਰਦਾ, ਜ਼ਬਾਨ ਨਾਲ, ਆਪਣੇ ਮਾਲੀਅਤ ਨਾਲ, ਪੈਸਿਆਂ ਨਾਲ, ਜਿਸ ਤਰ੍ਹਾਂ ਵੀ ਮਤਲਬ ਜਿਸ ਤਰੀਕੇ ਨਾਲ ਵੀ ਉਜਾਗਰ ਕਰਦਾ ਦੂਜਿਆਂ ਮਖਲੂਕ ਨੂੰ ਦੱਸਣੇ ਵਾਸਤੇ ਜਾਂ ਸਮਝਾਉਣੇ ਵਾਸਤੇ। ਉਹਦਾ ਮਤਲਬ ਉਹ ਜ਼ਾਲਮ ਦੀ ਹਮਾਇਤ ਕਰਨੇ ਵਾਲਾ ਜ਼ਾਲਮ ਹੈ ਤੇ ਮਜ਼ਲੂਮ ਦੀ ਹਮਾਇਤ ਕਰਨੇ ਵਾਲਾ। ਅਗਰ ਇਹ ਜਿਹੜਾ ਵਾਕਿਆ ਪਹਿਲਾਂ ਤਾਂ ਬੀਬੀ ਪਾਕ ਨੇ ਸ਼ਾਮ ਦੇ ਵਿੱਚ ਜਿਸ ਖੁਤਬਾ ਪੜ੍ਹਿਆ ਨਾ, ਉਸ ਵੇਲੇ ਮਰ ਗਿਆ ਸੀ ਜਦੀਦ, ਉਸ ਵੇਲੇ ਮਰ ਗਿਆ ਸੀ ਜਦੀਦ। ਤੇ ਫਿਰ ਮਤਲਬ ਹੈ ਪਿੱਛੇ ਉਹਦੇ ਨਾਲ ਦੇ ਜੀ ਬੇਸ਼ੁਮਾਰ ਮਖਲੂਕ ਸੀ, ਮੁਲਕਾਂ ਦੇ ਮੁਲਕ ਸਨ ਉਹਦੇ ਨਾਲ ਦੇ, ਜਿਨ੍ਹਾਂ ਲੋਕਾਂ ਨੇ ਮਤਲਬ ਪਹਿਲਾਂ ਤੇ ਜਾਦੂਗਰਾਂ ਦੇ ਸਰਕਾਰ ਰਸੂਲ ਪਾਕ ਦੀ ਗੱਲ ਪਾਕ ਨੂੰ ਜਾਦੂਗਰਾਂ ਦੇ ਰਹੇ ਨੇ। ਇਹ ਕਾਫਰ ਮੱਕੇ ਸ਼ਰੀਫ ਦੇ ਕਾਫਰ ਉਹ ਜਾਦੂਗਰਾਂ ਦੇ, ਜਦੋਂ ਕੋਈ ਮੂੰਹ ਦਾ ਵੇਖਣਾ ਜਾਦੂਗਰ
اللہ دا رسول مانگا ہی نہیں تھا. اتوں تک یہ عداوت ہوئی ہے. مطلب یہ بنیاد ہے. یہ بنیاد اگے گئی ہے. پھر لا الہ الا اللہ محمد رسول اللہ پڑھنے وہ بھی اینا آکھیا وہ لا الہ الا اللہ کلمہ اینا دسیا وہ اللہ دی توحید بیان کرو اس کے رسول دی زندہ باد رسول دا کرنا نبوت بیان کرو. زندہ باد زندہ باد زندہ باد. کوئی بھی بندہ لا الہ الا اللہ جا کر پڑھے آخر میرے سے اللہ راضی نہیں. جب تک رسول پاک کا نام لے گا اللہ راضی نہیں. اللہ نہیں راضی. بس یہ نہیں پڑھنا ہے, یہ نہیں پڑھنا ہے. لا الہ الا اللہ محمد رسول اللہ بس اگے علی ولی اللہ مطلب غریباں دی عقیدت ہے. علی ولی اللہ جب تک علی ولی اللہ نہ پڑھو گے یہ پچھلی بھی مطلب نبوت بھی نہیں منی جاتی تو یہ نہیں منی جاتی. اصل گل ہے. اصل گل ہے. اچھا 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 اچھا. سرکار نے فرمایا تو اللہ کی طرفوں فرمایا. ہوں سنا میرے بعد جناب علی نے میرے بعد میری جان بچا میرا بھائی علی ہے جہاں مینوں مولا منتا انہوں مولا نہیں. رابر پیشوا منتا انہوں مولا تے مقصد سرکار نے تو فرما دیتا جدا میں مولا وہ علی مولا. وہ تو سارے منتے ہیں, کوئی بھی انکاری نہیں. مولا کا مطلب کی ہوندا مددگار مددگار. تو وہ پھر مطلب اسی دروازے سے جھکنا چاہیے, دوجے کے تیجے دروازے سے نہیں جانا چاہیے. اسی دروازے سے جھکو, اسی دروازے صحیح یقین نہ ایمان نہ اس دروازے سے مطلب دوجا طریقہ دروازہ ہے. دوجا تیجے تے کون جاندا پیا نہیں, دوجے تیجے تے کون پہ جاندا جے. مطلب صحابہ کرام دی زباناں دے وچوں ہی سانوں حدیثاں لبھیاں جو جو سرکار نے فرمایا. اے جو کچھ بھی بیان ہویا اے صحابہ کرام نے دسیا سارا. مطلب یہ سارا اتوں سے مطلب طریقہ سارا اتوں ہے. لیکن اج وہ ویکھو جی یہ چیز تے مانتے ہیں بیان کرنے والے بھئی اے جو کچھ بیان ہویا ہے نا یہ صحابہ کرام نے دسیا ہے. صحابہ کرام نے دسیا ہے. لیکن وہ جڑے یہ گل تے مانتے ہیں صحابہ کرام نے دسیا ہے اگوں صحابہ دا بغض رکھدے ہیں. اچھا دیکھو درود پاک ہے جڑا درود پاک اس وقت یا رسول پاک یا صحابہ کرام سن جس وقت درود پاک کا آرڈر ہے. جو آرڈر سے کس طرح ہے مطلب میں صحابہ پاک نو سنایا اللہ حکم سنایا اللہ دا وہ درود پاک این پڑھو پھر سرکار نے پڑھ کے دسیا. وہ درود پاک وچ عموم شامل کوئی نہیں. جنہ تے صدقہ رحم ہے انہاں تے درود پاک ہے تے جنہ تے صدقہ جائز ہے انہاں تے درود پاک نہیں. اگوں ہر بندے نوں کی لوڑ ہے یہ مطلب اپنی وضاحت نال اپنی دلیلاں نال مطلب دوجیاں بندیاں نوں شامل کرن. ایک ہے ہی نوری نے, ایک ہے ہی نوری نے. نوری دا تے خاکی دا کوئی آپس وچ ربط نہیں. نوری دا تے خاکی دا آپس وچ ربط نہیں. ویکھو انہاں دی ریسرچ ویکھو کی بندے تے بحث کی لائے تھے صحابہ کرام تے اتنے بندہ کی بحث لائی انہاں نال مبارک جڑے عقیدے انہاں نوں کی پتہ بھی صحابہ دی کی شان ہے. صحابہ کرام تے خود فرماندے کہ اسی سردار دے غلام سارے اکو جے نہیں سن پر بدبختی ہے یہ تو پتہ لگنا کہ کچھ بدبختی ہے. ابھی مطلب تقریر سننی بھی گل سننی بھی یا آخنا باہر نکل کے آخنا ابھی پاک پیغمبر نے کی فرمایا ابھی کام یہ مطلب دھیان نہیں رکھا توجہ نہیں رکھی. قرآن پاک کا توحید وہ تو منافق بھی وچ بندے سن یہ صحابہ کرام دے بارے پرے کرتے ہیں. اوہو بدبختی انہاں نوں محبت اہل بیت کی جڑے صحابہ کرام دے بغض رکھ کے تے محبت اہل بیت دعویٰ کردے نوں کی فائدہ دے گی. سرکار نے بلایا, سرکار نے آواز دی, انہیں سن لی آواز. اچھا پھر بھی نماز نہیں پھر دوسری پھر سرکار نے آواز گل کو کتر سوری نہ سنا ہڑی. اوہو اپنی مرضی نال اللہ دی حکم نال دتی آواز. جڑی گل ہے نا بڑی بڑی
ਲਈ ਬੜੀ ਵਾਰੀ ਸੁਣ ਲਈ ਹੈ ਮੈਂ ਪੜ੍ਹਦੇ ਸਨ ਫਿਰ ਤੀਜੀ ਵਾਰੀ ਵੀ ਦਿੱਤੀ 3 ਵਾਰੀ ਬੜੀ ਵਾਰੀ ਸੁਣ ਤੀਜੀ ਲਈ ਵਾਰੀ ਕੀ ਤੇ ਕਰਾਂ ਨਮਾਜ਼ ਪੂਰੀ ਕਰਕੇ ਤੇ ਉਹ ਸਹਾਬਾ ਕਰਾਮ ਆਉਂਦੇ ਨੇ ਯਾ ਲੱਬੈਕ ਯਾ ਰਸੂਲullah ਮੈਂ ਕਰਾਂ تو سرکار نے فرمایا پہلی دفعہ میں آواز نہیں سے سنی سنی میں نماز پڑھ لی دوسری دفعہ نماز نہیں سے سنی نماز نہیں سنی تیسری دفعہ نماز نہیں میں نماز پڑھتا تھا سرکار نے فرمایا کس زبان میں تینوں نماز آئے میری بیبے کس زبان میں تینوں لبی یہ مطلب ہے نماز افضل ہے نماز مفضول ہے کہ حضور علیہ السلام افضل نے جی جس طرح قرآن پاک ہے نا جڑا قرآن پاک یہ پاک پیغمبر کی ذات پاک نے جو بھی عام وزن کی جانن عام وزن اہل میری اہل بیت قرآن پاک یہ عام وزن کی انہاں دے نال تمسک رکھو قرآن نوں چھڈو تے پھر گمراہ اہل بیت نوں چھڈو تے پھر گمراہ یہ اور کس طرح سے کرنا دیکھو جی انجیل کی کتاب بھی لکھی لکھائی آئی سی زبور بھی لکھی لکھائی آئی سی تورات بھی لکھی لکھائی آئی سی تو قرآن پاک حضور بولے نے تے قرآن پاک بنیا یہ لکھا لکھایا نہیں آیا یہ حضور بولے نے حضور کی زبان قرآن پاک بنیا ہم پاس کریے چلو جی ٹھیک ہو گیا کام اب دیکھو جو مال کر لیں گے مجھے تو پتہ ہی نہیں اپنی زندگی کا ہی پتہ کون میں دعوے کالے نے زندگی کا کسی بندے کو پتہ ہی نہیں وہ کس ٹائم واری پچھوں مطلب جڑے پیچھے ہون انہاں دی ذمہ داریاں نے پچھلے سلسلے سمجھا جڑا مر جانا بندہ انہوں کی جگی رہنا انہوں کی ملانا انہوں اپنا سفر جڑا اگے سفر والا شروع ہو جائے وہ نہ واسطہ